ਸਲਮਾਨ ਅਲੀ ਆਗਾ ਨੇ 63 ਰਨ ਦੀ ਸ਼ਾਨਦਾਰ ਇਨਿੰਗਸ ਖੇਡੀ। ਉਹਨਾਂ ਬਾਰੇ ਅਸੀਂ ਕਹਿੰਦੇ ਸੀ ਇਹ ਚੂਇੰਗਮ ਜ਼ਿਆਦਾ ਚੁਬਾਉਂਦੇ ਨੇ ਤੇ ਖੇਡਦੇ ਘੱਟ ਨੇ, ਲੇਕਿਨ ਉਹਨਾਂ ਨੇ ਵੀ ਆਪਣੀ ਪਰਫਾਰਮੈਂਸ ਨਾਲ ਦੱਸਿਆ ਕਿ ਮੈਂ ਹਜੇ ਵੀ ਇਸ ਖਾਤੇ ਵਿੱਚ ਹੈ। ਤੇ ਇਹ ਕੀ ਵਜ੍ਹਾ ਬਣੀ ਹੈ ਚਮੇਰਾ ਦੇ ਅੱਗੇ ਸਾਡੇ ਜਿਹੜੇ ਬੈਟਰਸ ਨੇ ਕਿਉਂ ਫਲॉप ਹੋ ਗਏ ਨੇ? ਸਾਡੇ ਨਾਲ ਯਾਸਰ ਮੌਜੂਦ ਨੇ। ਯਾਸਰ ਸਾਹਿਬ ਵੱਧ ਜੀ ਆਇਆਂ ਨੂੰ। ਇਹ श्रीलंका ने सानू जिवें फसाया है, थानू लगदा सी कि असीं जित भी सकदे सी कि 10 स्कोर चाहिदा सी आखिरी ओवर 'च? ਇਹ ਤਾਂ ਚੇਜ਼ੇਬਲ ਸੀਗਾ। जिस तरह तुसीं अपने इंट्रो ਦੇ ਵਿੱਚ ਦੱਸਿਆ, ਬੜਾ ਕੰਪਰੀਹੈਂਸਿਵ इंट्रो ਸੀ ਕਿ ਬੜਾ ਹੀ ਨੀਲ ਬਾਈਟਰ ਕਲੋਜ਼ ਫਿਨਿਸ਼। ਅਗਰ ਟਰਾਈ ਸੀਰੀਜ਼ ਤੇ ਬਾਕੀ ਮੁਕਾਬਲੇ ਦੇਖੇ ਜਾਣ ਤੇ ਇਹੋ ਜਿਹਾ ਮੈਚ ਨਹੀਂ ਦੇਖਣ ਨੂੰ ਮਿਲਿਆ। ਆਖਰੀ ਵਕਤ ਤੱਕ ਨਹੀਂ ਪਤਾ ਚੱਲ ਰਿਹਾ ਸੀ ਕਿ ਕਿਹੜੀ ਟੀਮ ਮੁਕਾਬਲਾ ਜਿੱਤੇਗੀ। ਸਿਕੰਦਰ ਰਜ਼ਾ ਵੀ ਹੋਟਲ ਦੇ ਵਿੱਚ ਬੈਠ ਕੇ ਪਾਕਿਸਤਾਨੀ ਟੀਮ ਨੂੰ ਸਪੋਰਟ ਕਰ ਰਹੇ ਸੀ। ਉਹਦੀ ਵਜ੍ਹਾ ਨਾਲ, ਉਹਨਾਂ ਦੀਆਂ ਦੁਆਵਾਂ ਦੀ ਵਜ੍ਹਾ ਨਾਲ ਇਹ ਪਾਕਿਸਤਾਨ ਜਿਹੜਾ ਨਾ 4 ਖਿਡਾਰੀ 43 ਦੇ ਉੱਤੇ ਅਗਰ ਆਊਟ ਹੋ ਜਾਣ ਤੇ ਉਸ ਤੋਂ ਬਾਅਦ ਜਿਹੜੇ ਚੱਲ ਨਹੀਂ ਰਹੇ ਸੀ ਸਲਮਾਨ ਅਲੀ ਆਗਾ, ਉਹਨਾਂ ਦਾ ਬੰਦਾ ਚੱਲਣਾ ਔਰ ਉਹਨਾਂ ਦਾ ਸਕੋਰ ਕਰਨਾ ਔਰ ਆਖਰੀ ਓਵਰ ਦੇ ਵਿੱਚ 10 ਸਕੋਰ ਰਹਿ ਜਾਣਾ ਤੇ ਪਾਕਿਸਤਾਨ ਨੂੰ ਇਹ ਮੁਕਾਬਲਾ ਜਿੱਤਣਾ ਚਾਹੀਦਾ ਸੀ। ਸਿਕੰਦਰ ਰਜ਼ਾ ਦੀਆਂ ਦੁਆਵਾਂ ਐਂਡ ਦੇ ਉੱਤੇ ਜਿਹੜੇ ਆ ਨਾ ਰਾਇਗਾ ਗਈਆਂ ਤੇ ਪਾਕਿਸਤਾਨ ਨੇ ਮੁਕਾਬਲਾ ਹਾਰਿਆ। ਸ਼ੁਰੂ ਚ ਆਉਂਦੇ ਟੌਸ ਜਿਹੜਾ ਸੀ ਉਹ ਚੰਗਾ ਜਿੱਤਿਆ ਪਾਕਿਸਤਾਨ ਨੇ। ਤੁਹਾਨੂੰ ਪਤਾ ਹੈ ਕਿ ਪਿੰਡੀ ਦੇ ਵਿੱਚ ਅੱਜ ਕੱਲ੍ਹ ਬਹੁਤ ਜ਼ਿਆਦਾ ਠੰਡ ਹੈ। ਤੁਸੀਂ ਰੀਸੈਂਟਲੀ ਇਸਲਾਮਾਬਾਦ ਹੋ ਕੇ ਵੀ ਆਏ ਹੋ ਤੇ ਠੰਡ ਦੇ ਵਿੱਚ ਪਿੰਡੀ ਦੇ ਵਿੱਚ ਟੌਸ ਪੈਂਦੀ ਹੈ ਤੇ ਇਹ ਮੈਚ ਉਸ ਦੇ ਉੱਤੇ ਗਿਆ। ਬਾਲ ਵੈਟ ਹੋਣਾ ਸ਼ੁਰੂ ਹੋਇਆ ਸੀ ਤੇ ਪਾਕਿਸਤਾਨ ਨੇ ਪਹਿਲਾਂ ਜਿਹੜੀ ਬॉलिंग ਕੀਤੀ, ਬॉलिंग ਪਾਕਿਸਤਾਨ ਦੀ ਥੋੜੀ ਆਫ ਕਲਰ ਦਿਖਾਈ ਦਿੱਤੀ। प्रथम निशान का बड़ी विकेट पाकिस्तानी शुरू से जल्दी जरूर हासिल कर ली, लेकिन कामिल मुशारा दी जिन्नी भी तारीफ की जाए घट है। कंप्लीट बल्लेबाज दिखाई दिता। पहला T20 मुकाबला इन्होंने नहीं खिलाया गया, हालांकि इन्होंने तो सारे मुकाबले खिलाने चाहिए, हालांकि वनडे T20 और टेस्ट भी खिलाना चाहिए जिस तरह इन्होंने टेक्निक शो की है। ग्राउंड के चारों तरफ शॉट्स खेलते ने, कवर के उत्ते भी छक्के लगाए ने, फास्ट बॉलर ने भी छक्का लाया कवर के उत्ते, स्पिनर्स ने भी ओवर द टॉप कवर खेलिया, मिड विकेट के उत्ते भी खेलिया। नवाज ਜਿਹੜੇ ਕਿ ਪਿਛਲੇ ਕਈ ਦਿਨਾਂ ਤੋਂ ਅੱਛੀ ਬੋਲਿੰਗ ਕਰਦੇ ਆ ਰਹੇ ਸਨ, ਜਦੋਂ ਤੱਕ ਕਮਬੈਕ ਹੋਇਆ ਉਹਨਾਂ ਦਾ ਤੇ ਉਹਨਾਂ ਨੇ 2 ਛੱਕੇ 21 ਓਵਰ ਦੇ ਵਿੱਚ ਲਾਏ। ਉਸ ਤੋਂ ਬਾਅਦ ਜਿਹੜੀ ਪਾਰਟਨਰਸ਼ਿਪ ਸੀ ਕੁਸ਼ਾਲ ਮੈਂਡਸ ਦੇ ਨਾਲ 60-66 ਸਕੋਰ ਲਾ ਦਿੱਤਾ ਇਹਨਾਂ ਨੇ ਸਿਰਫ 6 ਓਵਰਾਂ ਦੇ ਵਿੱਚ। ਉਹਦੀ ਹੈਲਦੀ ਸਟ੍ਰਾਈਕ ਰੇਟ ਸੀ, ਉਹਦੀ ਵਜ੍ਹਾ ਨਾਲ ਇਹਨਾਂ ਦੀ ਜਿਹੜੀ ਬੇਸ ਬਣ ਗਈ ਸੀ ਨਾ ਤੇ 185 ਮੈਨੂੰ ਲੱਗਿਆ ਹੈ ਕਿ 185 ਥੋੜਾ ਜਿਹਾ ਟੋਟਲ ਘੱਟ ਲੱਗਿਆ ਜਿਸ ਤਰ੍ਹਾਂ ਮਿਸ਼ਾਰਾ ਤੇ ਮੈਂਡਸ ਖੇਲਦੇ ਸੀ। ਅਗਰ ਲਿਆਂਗੇ ਅੱਛੇ ਰੇਟ ਦੇ ਨਾਲ ਖੇਲਦੇ ਤੇ 220 ਹੋ ਸਕਦਾ ਸੀ। ਉਸ ਤੋਂ ਬਾਅਦ ਇਦਾਂ ਦੀ ਅਗਰ ਮਿਡਲ ਆਰਡਰ ਦੇਖਿਆ ਜਾਵੇ, ਲਿਆਂਗੇ ਰਨਾ ਬॉल ਹੀ ਖੇਲੇ, ਸ਼ਾਨਾਕਾ ਨੇ ਅੱਛੀ ਵਾਰੀ ਲਾਈ, 10 ਗੇਂਦਾਂ ਦੇ ਵਿੱਚ 20 ਸਕੋਰ ਲਾ ਦਿੱਤਾ ਤੇ ਪਾਕਿਸਤਾਨ ਦੀ ਜਿਹੜੀ ਬੈਟਿੰਗ ਸੀ ਦੇਖੋ 185 ਸਕੋਰ ਲੱਗਿਆ। ਪਹਿਲੀ ਦਫਾ ਟੂਰਨਾਮੈਂਟ ਦੇ ਵਿੱਚ ਪਾਕਿਸਤਾਨ ਦੀ ਬੈਟਿੰਗ ਅੰਡਰ ਪ੍ਰੈਸ਼ਰ ਆਈ ਔਰ ਅੰਡਰ ਪ੍ਰੈਸ਼ਰ ਪਾਕਿਸਤਾਨ ਦੀ ਬੈਟਿੰਗ ਨੇ ਫਿਰ ਉਹੀ ਕੰਮ ਕੀਤਾ ਜਿਹੜਾ ਏਸ਼ੀਆ ਕੱਪ ਦੇ ਵਿੱਚ ਕਰਦੀ ਆਈ ਹੈ। ਅੱਛਾ ਸਟਾਰਟ ਲਿਆ ਸੀ, ਸਾਇਮ ਅਯੂਬ ਨੇ 27 ਸਕੋਰ ਕੀਤੇ 17 ਗੇਂਦਾਂ ਦੇ ਉੱਤੇ। ਉੱਥੇ ਉਹਨਾਂ ਨੂੰ ਜਿੱਥੇ ਵੱਡੀ 50 ਸਕੋਰ ਕਰਨੀ ਚਾਹੀਦੀ ਸੀ, ਕਾਮਿਲ ਮੁਸ਼ਾਰਾ ਇੱਕ ਯੰਗਸਟਰ, ਉਹਨਾਂ ਨੇ ਜਿਸ ਤਰ੍ਹਾਂ ਇਸ ਪਿਚ ਦੇ ਉੱਤੇ ਖੇਲਿਆ ਬੈਕ ਫੁੱਟ ਦੇ ਉੱਤੇ ਜ਼ਿਆਦਾ ਰਹੇ, ਸਪਿਨਰਸ ਹੋਣ ਜਾਂ ਫਾਸਟ ਬੋਲਰ ਹੋਣ ਬਾਲ ਦਾ ਇੰਤਜ਼ਾਰ ਕਰਦੇ ਰਹੇ ਤੇ ਸਾਡੇ ਜਿਹੜੇ ਬੈਟਸਮੈਨ ਹੈ ਜਿਹਦੇ ਵਿੱਚ ਸਾਇਮ ਅਯੂਬ 1000 ਤੋਂ ਜ਼ਿਆਦਾ ਰਨਸ ਬਣਾ ਚੁੱਕੇ ਨੇ, 54 ਮੈਚ ਖੇਲ ਚੁੱਕੇ ਨੇ, ਲੇਕਿਨ ਉਹ ਜਿਹੜੀ ਗੇਮ ਅਵੇਅਰਨੈਸ ਹੈ ਉਹ ਲੱਗਦਾ ਉਹਨਾਂ ਦੇ ਵਿੱਚ ਹਜੇ ਘੱਟ ਹੈ। ਫਿਰ ਉਸ ਤੋਂ ਬਾਅਦ ਜਿਹੜਾ ਬਾਬਰ ਆਜ਼ਮ ਹੈ, ਬਾਬਰ ਆਜ਼ਮ ਦਾ ਜਿਹੜਾ ਬਾਲ ਅੰਦਰ ਆਉਣਾ ਚਾਹੇ ਉਹ ਸਪਿਨਰ ਦਾ ਹੋਵੇ ਜਾਂ ਫਾਸਟ ਬੋਲਰ ਦਾ ਹੋਵੇ ਤੇ ਉਹਦੇ ਉੱਤੇ ਉਹਨਾਂ ਦਾ ਜਿਹੜਾ ਆਊਟ ਹੋਣਾ ਨਾ, ਮੈਂ ਆਊਟ ਦੇਖਿਆ ਨਹੀਂ ਸੀ। ਮਤਲਬ ਮੈਨੂੰ ਪਤਾ ਲੱਗਿਆ ਕਿ ਬਾਬਰ ਆਜ਼ਮ ਆਊਟ ਹੋਏ ਤੇ ਮੇਰਾ ਪਹਿਲੇ ਕਮੈਂਟ ਇਹ ਸੀ ਕਿ ਕੀ ਬਾਲ ਅੰਦਰ ਆਇਆ, ਤੇ ਬਾਲ ਅੰਦਰ ਵੀ ਆਇਆ ਤੇ ਇੰਜ ਫੀਲ ਕਰਵਾਇਆ ਬਾਬਰ ਆਜ਼ਮ ਨੇ ਜਿਸ ਤਰ੍ਹਾਂ ਬਾਲ ਜਿਹੜਾ ਨਾ ਥੋੜਾ ਬੈਠਿਆ ਵੀ ਹੈ। ਮਤਲਬ ਕਿ ਉਹਨਾਂ ਦੀ ਜਿਹੜੀ ਇੱਕ ਰਿਐਕਸ਼ਨ ਸੀ ਕਿ ਬਾਲ ਥੱਲੇ ਰਿਹਾ, ਬਾਲ ਇੰਨਾ ਜ਼ਿਆਦਾ ਥੱਲੇ ਨਹੀਂ ਰਿਹਾ। ਬਾਲ ਬਾਬਰ ਆਜ਼ਮ ਨੂੰ ਅਗਰ ਕਿਹਾ ਜਾਵੇ ਕਿ ਇਹ ਬਾਰ-ਬਾਰ ਜਿਸ ਤਰ੍ਹਾਂ ਆਊਟ ਹੋ ਰਹੇ ਨੇ ਅੰਦਰ ਆਉਂਦੀ ਹੋਈ ਗੇਂਦ ਦੇ ਉੱਤੇ, ਫਾਸਟ ਬੋਲਰ ਹੋਣ ਜਾਂ ਸਪਿਨ ਬੋਲਰ ਹੋਣ, ਤੇ ਉਹਨਾਂ ਨੂੰ ਅਸਿਊਮ ਇਹੀ ਕਰਨਾ ਚਾਹੀਦਾ ਹੈ ਕਿ ਜਿਹੜਾ ਵੀ ਬਾਲ ਉਹ ਸ਼ੁਰੂ ਦੇ 4-5 ਬਾਲ ਜਿਹੜੇ ਫੇਸ ਕਰਦੇ ਨੇ ਕਿ ਬਾਲ ਅੰਦਰ ਆਏ ਤੇ ਥੋੜਾ ਓਪਨ ਹੋ ਕੇ ਖੇਲਣ ਤੇ ਉਹਨੂੰ ਜ਼ਿਆਦਾ ਅੱਛੇ ਤਰੀਕੇ ਨਾਲ ਮੈਨੇਜ ਕਰ ਸਕਦੇ ਨੇ। ਪਿੰਡੀ ਦੇ ਮੈਦਾਨ 'ਚ ਤਾਂ ਬੜਾ ਉਹਨਾਂ ਨੇ ਖੇਡਿਆ ਤੇ ਜਦੋਂ ਅਸੀਂ ਹੁਣ ਵਰਲਡ ਕੱਪ ਵਾਸਤੇ ਜਾਵਾਂਗੇ ਸ੍ਰੀਲੰਕਾ, ਉੱਥੇ ਵੀ ਇਹ ਜੇ ਗਲਤੀਆਂ ਕਰਨਗੇ ਬਾਬਰ ਤੇ ਫਿਰ ਕਿਸ ਤਰ੍ਹਾਂ ਚੱਲੇਗਾ ਮਾਮਲਾ? ਹਾਂਜੀ ਫਾਜ਼ ਸਾਹਿਬ, ਇਹ ਉੱਥੇ ਜ਼ਿਆਦਾ ਮੁਸ਼ਕਿਲ ਕੰਡੀਸ਼ਨਸ ਹੋਣਗੀਆਂ ਕਿਉਂਕਿ ਪਿੰਡੀ ਦੀ ਪਿਚ ਇੱਕ ਬੈਲਟਰ ਪਿਚ ਹੈ, ਬੈਟਿੰਗ ਵਾਸਤੇ ਬਹੁਤ ਹੀ ਜ਼ਿਆਦਾ ਸਾਜ਼ਗਾਰ ਪਿਚ ਹੈ। ਅਗਰ ਕੈਂਡੀ ਜਾਂ ਕੋਲੰਬੋ ਦੀ ਕੰਡੀਸ਼ਨ ਦੇਖੀ ਜਾਵੇ, ਸਪਿਨਰਸ ਤੇ ਫਾਸਟ ਬੋਲਰ ਨੂੰ अर्ਲੀ ਔਨ ਮਤਲਬ ਬਾਲ ਉੱਥੇ ਫਸਦਾ ਹੈ ਤੇ ਉੱਥੇ ਜਿਹੜਾ ਐਵਰੇਜ ਟੋਟਲ ਹੈ ਨਾ 150-60 ਲੱਗਦਾ ਹੈ। ਤੇ ਬਾਬਰ ਆਜ਼ਮ ਜਿਸ ਤਰ੍ਹਾਂ ਦੀ ਫਾਰਮ ਦੇ ਵਿੱਚ ਨੇ ਔਰ ਜਿਸ ਤਰ੍ਹਾਂ ਇਹ ਆਊਟ ਹੁੰਦੇ ਨੇ ਸਪਿਨਰਸ ਤੇ ਫਾਸਟ ਬੋਲਰ ਦੇ ਅਗੇਂਸਟ, ਤੇ ਇਹਨਾਂ ਨੂੰ ਆਪਣੇ ਟੈਕਨੀਕਲ ਜਿਹੜੇ ਐਸਪੈਕਟਸ ਹੈ ਬਾਲ ਨੂੰ ਇਹਨਾਂ ਨੂੰ ਬਹੁਤ अर्ਲੀ ਦੇਖਣਾ ਪਏਗਾ। ਮਤਲਬ ਫਾਸਟ ਬੋਲਰ ਹੋਣ ਜਾਂ ਸਪਿਨਰਸ ਹੋਣ, ਲੱਗਦਾ ਇਹ ਹੈ ਕਿ ਆਫ ਦਾ ਪਿਚ ਰੀਡ ਕਰਦੇ ਨੇ, ਮਤਲਬ ਪਿਚ ਤੱਕ ਜਦੋਂ ਬਾਲ ਆਂਦਾ ਹੈ ਨਾ ਤੇ ਬਹੁਤ ਜ਼ਿਆਦਾ ਦੇਰ ਹੋ ਜਾਂਦੀ ਹੈ। ਜਿਹੜਾ ਤੇਜ਼ ਬੋਲਰ ਹੋਏਗਾ ਉਹਨੂੰ ਬ੍ਰੈਡ ਐਵਨਸ ਇੰਨਾ ਕੁਇਕ ਨਹੀਂ ਸੀ, 130-135 ਦੀ ਰਫ਼ਤਾਰ ਨਾਲ ਬੋਲਿੰਗ ਕਰ ਰਿਹਾ ਸੀ। ਚਮੀਰਾ ਦੀ ਤਾਂ ਚਲੋ ਬਾਲ 145 ਦੀ ਰਫ਼ਤਾਰ ਨਾਲ ਆਉਂਦੀ ਹੈ,
लेकिन 130-35 ਦੀ ਰਫ਼ਤਾਰ ਦੇ ਬੋਲਰ ਦੀ ਵੀ ਬਾਲ ਜਿਹੜੀ ਹੈ ਨਾ ਨਹੀਂ ਫੜੀ ਜਾਂਦੀ ਔਰ ਉਹ ਤੁਸੀਂ ਰਿਸਕ ਵੀ ਹੀ ਨਹੀਂ ਅਗਰ ਪੜ ਪਾਉਂਦੇ ਕਿ ਬਾਲ ਜਿਹੜਾ ਨਾ ਰਿਸਕ ਤੋਂ ਅਗਰ ਪੜੋ ਕਿ ਇਨ ਸਵਿੰਗ ਆ ਰਿਹਾ ਹੈ ਜਾਂ ਗੂਗਲੀ ਪੜ ਸਕੋ ਤੇ ਇਹ ਉਦੋਂ ਤੱਕ ਇਹਨਾਂ ਦੀਆਂ ਚੀਜ਼ਾਂ ਠੀਕ ਨਹੀਂ ਹੋਣਗੀਆਂ ਜਦੋਂ ਤੱਕ ਪ੍ਰੈਕਟਿਸ ਨਹੀਂ ਕਰਨਗੇ इन स्विंगर ਨੂੰ ਖੇਲਣ ਵਾਸਤੇ ਔਰ ਗੁਗਲੀ ਨੂੰ ਖੇਲਣ ਵਾਸਤੇ ਲੈਗ ਬ੍ਰੇਕ ਬੋਲਰ ਅੱਛੇ ਲੈਗ ਬ੍ਰੇਕ ਬੋਲਰਾਂ ਨੂੰ ਨੈਟ ਦੇ ਵਿੱਚ ਬੁਲਾਇਆ ਜਾਵੇ ਸੀਮਰਸ ਨੂੰ ਬੁਲਾਇਆ ਜਾਵੇ ਜਿਹੜੇ ਇਨ ਸਵਿੰਗ ਬੋਲਿੰਗ ਕਰਨ ਤੇ ਜੋ ਬਾਰ-ਬਾਰ ਰੈਪੀਟੀਸ਼ਨ ਕਰਨਗੇ ਪ੍ਰੈਕਟਿਸ ਕਰਨਗੇ ਤੇ ਫਿਰ ਹੀ ਇਸ ਚੀਜ਼ ਨੂੰ ਓਵਰਕਮ ਕਰ ਪਾਣਗੇ। ਯਾਸਿਰ ਸਾਹਿਬ ਨੇ ਗੱਲ ਕੀਤੀ ਤੇ ਚਮੀਰਾ ਦੀ ਬੜੀ ਸ਼ਾਨਦਾਰ ਬੋਲਿੰਗ ਕੀਤੀ ਆਖਰੀ ਓਵਰ ਵਿੱਚ ਸਲੋ ਯਾਰਕਰ ਦਿੱਤੇ ਨੇ ਤੇ ਲਾਈਨ ਔਰ ਲੈਂਥ ਬੜੀ ਅੱਛੀ ਸਨ ਤੇ ਸਾਡੇ ਜਿਹੜੇ ਹਾਰਿਸ ਰਾਉ ਸਾਨੂੰ ਯਾਦ ਹੋਏਗਾ ਕਿ 20 ਸਕੋਰ ਵੀ ਚਾਹੀਦਾ ਹੋਇਆ ਇੱਕ ਓਵਰ 'ਚ तो छक्के खा लेंगे विराट कोहली को खा लेंगे यूएसए की मिसाल मौजूद है तो असी अब इवें दे बॉलर क्यों नहीं प्रोड्यूस कर सके। पहला तो देखो मुफाज साहब ਜਿਹੜਾ 19ਵਾਂ ਓਵਰ ਸੀ ਇਸ਼ਾਨ ਮਲਿੰਗਾ ਜਿਹੜਾ ਬੋਲਿੰਗ ਕਰਵਾਉਣ ਆਇਆ ਤੇ 22 ਸਕੋਰ ਚਾਹੀਦਾ ਸੀ ਪਹਿਲੀ ਗੇਂਦ ਉੱਤੇ ਨਵਾਜ਼ ਨੇ ਛੱਕਾ ਲਗਾ ਲਿਆ ਪਹਿਲਾਂ ਤੇ ਇਹ ਮੈਚ ਜਿਹੜਾ ਨਾ 20 ਓਵਰ ਤੱਕ ਜਾਣਾ ਨਹੀਂ ਚਾਹੀਦਾ ਸੀ 54 ਸਕੋਰ ਖਾਦਾ ਇਸ਼ਾਨ ਮਲਿੰਗਾ ਨੇ ਤੇ ਉਸ ਓਵਰ ਦੇ ਵਿੱਚ ਕੋਸ਼ਿਸ਼ ਹੀ ਕਰਨੀ ਚਾਹੀਦੀ ਸੀ ਕਿ ਮੈਚ ਨੂੰ ਖਤਮ ਕਰ ਦਿੱਤਾ ਜਾਂਦਾ ਤੇ ਅਗਰ ਸਲਮਾਨ ਅਲੀ ਆਗਾ ਦੀ ਵਾਰੀ ਬਹੁਤ ਅੱਛੀ ਵਾਰੀ ਖੇਡੀ ਗਰਾਊਂਡ ਦੇ ਚਾਰੋਂ ਤਰਫ ਸ਼ਾਟਸ ਖੇਲੇ ਨੇ 2-3 ਛੱਕੇ ਵੀ ਚੰਗੇ ਲਾਏ ਨੇ ਲੇਕਿਨ ਆਖਰੀ ਜਿਹੜੇ 4 ਓਵਰ ਸੀ ਕਿਤੇ ਗੁੰਮ ਨਹੀਂ ਗਏ ਇੰਜ ਲੱਗਿਆ ਕਿ ਜਿਸ ਤਰ੍ਹਾਂ ਉਹ ਬਹੁਤ ਜ਼ਿਆਦਾ ਡਿਪੈਂਡੈਂਟ ਹੋ ਗਏ ਨੇ ਨਵਾਜ਼ ਦੇ ਉੱਤੇ ਜਿਹਨੇ ਬਹੁਤ ਅੱਛੀ ਵਾਰੀ ਲਾਈ 17 ਗੇਂਦਾਂ ਦੇ ਉੱਤੇ 27 ਸਕੋਰ ਕੀਤਾ ਉਸ ਤੋਂ ਬਾਅਦ ਜਿਹੜੇ ਫਹੀਮ ਅਸ਼ਰਫ ਆਏ ਉਹਨਾਂ ਦੀ ਹਿੱਟ ਨਹੀਂ ਲੱਗ ਸਕੀ ਲੇਕਿਨ ਉਹ ਵੀ ਆਖਰੀ ਓਵਰ ਦੇ ਵਿੱਚ ਵੀ ਜ਼ਿਆਦਾ ਬੋਲਾਂ ਫੇਸ ਕਰਨੀਆਂ ਚਾਹੀਦੀਆਂ ਸੀ ਸਲਮਾਨ ਅਲੀ ਆਗਾ ਨੂੰ ਅਗਰ ਸਲਮਾਨ ਅਲੀ ਆਗਾ ਫੇਸ ਕਰਦੇ ਜਿਹੜੇ ਕਿ ਸੈਟ ਸੀ 60 ਤੋਂ ਜ਼ਿਆਦਾ ਰਨ ਸਕੋਰ ਕਰ ਚੁੱਕੇ ਸੀ ਸ਼ਾਟਾਂ ਚੰਗੀਆਂ ਲੱਗ ਰਹੀਆਂ ਸੀ ਤੇ ਜ਼ਿੰਮੇਵਾਰੀ ਲੈਂਦੇ ਤੇ ਇੱਕ ਛੱਕਾ ਚਾਹੀਦਾ ਸੀ ਸਾਨੂੰ ਆਖਰੀ ਓਵਰ ਦੇ ਠੀਕ ਹੈ ਚਮੀਰਾ ਨੇ ਬਹੁਤ ਅੱਛੀ ਬੋਲਿੰਗ ਕੀਤੀ ਯਾਰਕਰਸ ਨੂੰ ਹਿੱਟ ਕੀਤਾ ਜਿੱਥੇ ਪਾਕਿਸਤਾਨ ਦੇ ਅਗਰ ਡੈਥ ਬੋਲਰਸ ਨੂੰ ਦੇਖਿਆ ਡੈਥ ਬੋਲਿੰਗ ਨੂੰ ਦੇਖਿਆ ਜਾਵੇ ਮੁਹੰਮਦ ਵਸੀਮ ਵੀ ਵਾਈਡਰ ਬੋਲਿੰਗ ਕਰਵਾ ਰਹੇ ਸੀ ਆਸਟਮ ਦੇ ਵਾਈਡ ਦੇ ਕਰੀਬ ਜਾ ਕੇ ਜਿਹੜਾ ਨਾ ਯਾਰਕਰ ਸੁੱਟ ਰਹੇ ਸੀ ਇਹਨਾਂ ਨੇ ਜਿਹੜਾ ਨਾ ਅਟੈਕ ਕੀਤਾ ਯਾਰਕਰਸ ਦੇ ਉੱਤੇ ਗਏ ਜਿਹੜਾ 올ਡ ਸਕੂਲ ਆਫ ਥਾਟ ਹੈ ਫਾਸਟ ਬੋਲਰ ਦਾ ਕਿ ਯਾਰਕਰ ਕਰੋ ਅਗਰ ਮਿਸ ਕਰਦਾ ਤੇ ਆਊਟ ਹੋਏਗਾ ਹਾਲਾਂਕਿ ਇੱਕ ਜਿਹੜਾ ਆਊਟ ਦਿੱਤਾ ਸੀ ਅੰਪਾਇਰ ਨੇ ਐਸਨ ਰਜ਼ਾ ਨੇ ਉਹ ਆਊਟ ਨਹੀਂ ਸੀ ਉਹਦੀ ਵਜ੍ਹਾ ਨਾਲ ਪਾਕਿਸਤਾਨ ਦਾ ਇੱਕ ਸਿੰਗਲ ਵੀ ਜਿਹੜਾ ਨਾ ਮਾਰਿਆ ਗਿਆ ਉਹ ਰੂਲ ਵੀ ਬਹੁਤ ਹੀ ਖਰਾਬ ਹੈ ਉਹ ਪਹਿਲੀ ਵਾਰੀ ਪਤਾ ਚੱਲਿਆ ਕਿ ਇਹ ਰੂਲ ਵੀ ਹੁੰਦਾ ਹੈ ਐਲਬੀਡਬਲਯੂ ਦਾ ਸਿੰਗਲ ਨਹੀਂ ਰਹਿ ਸਕਦੇ ਨਾ ਰਨ ਹੁੰਦਾ हाँ जी वो रूल ਜਿਹੜਾ ਮੇਰੀ ਸਮਝ ਚ ਨਹੀਂ ਆਇਆ ਕਿ ਉਹ ਸਿੰਗਲ ਜਾਂ ਤਾਂ ਰੋਕਣ ਜਾ ਰਹੇ ਹੋਣ ਜਾਂ ਉਸ ਸਿੰਗਲ ਰੁਕ ਜਾਣਾ ਹੁੰਦਾ ਤੇ ਫਿਰ ਤਾਂ ਉਹ ਸਿੰਗਲ ਜਿਹੜਾ ਨਾ ਦਿੱਤਾ ਜਾਂਦਾ ਲੇਕਿਨ ਉਹ ਵਾਜ਼ੇ ਇੱਕ ਸਿੰਗਲ ਸੀ ਜਿਹਦਾ ਪਾਕਿਸਤਾਨ ਟੀਮ ਨੂੰ ਨੁਕਸਾਨ ਹੋਇਆ ਤੇ ਚਮੀਰਾ ਨੂੰ ਦਾਦ ਦੇਣੀ ਚਾਹੀਦੀ ਚਮੀਰਾ ਨੇ ਜਿਹੜਾ ਪਹਿਲੇ 2 ਓਵਰ ਸੁੱਟੇ ਸੀ ਉਹਦੇ ਵਿੱਚ ਉਹਨੇ ਬਹੁਤ ਜ਼ਿਆਦਾ ਡੈਂਟ ਕਰ ਦਿੱਤਾ ਸੀ ਉੱਥੋਂ ਹੀ ਪਾਕਿਸਤਾਨ ਦਾ ਉੱਠਣਾ 14 ਓਵਰਾਂ 'ਚ 140 ਸਕੋਰ ਤੁਹਾਨੂੰ ਚਾਹੀਦਾ ਹੋਵੇ ਤੇ ਜਿਹੜੀ ਪਾਰਟਨਰਸ਼ਿਪ ਬਿਲਡ ਕੀਤੀ ਸੀ ਉਸਮਾਨ ਨੇ ਤੇ ਸਲਮਾਨ ਅਲੀ ਆਗਾ ਨੇ ਉਹ ਕਾਫੀ ਜ਼ਿਆਦਾ ਕਲੀਦੀ ਸੀ ਉਸਮਾਨ ਨੇ ਵੀ ਗੇਮ ਅਵੇਅਰਨੈਸ ਨਹੀਂ ਦਿਖਾਈ ਮੁਫਾਜ਼ ਸਾਹਿਬ ਇੱਕ ਛੱਕਾ ਤੁਸੀਂ ਲਾ ਲਿਆ ਓਵਰ ਦੇ ਵਿੱਚ ਉਹ ਤੁਹਾਡਾ ਮੇਨ ਬੋਲਰ ਹੈ ਉਹਦੀ ਗੁਗਲੀ ਫੜੀ ਨਹੀਂ ਜਾਂਦੀ ਹਸਰੰਗਾ ਦੀ ਔਰ ਉਹਨੇ ਜਿਸ ਤਰ੍ਹਾਂ ਗੁਗਲੀ ਕਰਾਈ ਸੀ ਉਹਦੇ ਉੱਤੇ ਛੱਕਾ ਮਾਰ ਲਿਆ ਤੁਸੀਂ ਚੰਗਾ ਛੱਕਾ ਮਾਰਿਆ ਉਸ ਤੋਂ ਪਹਿਲਾਂ ਵੀ ਇੱਕ ਛੱਕਾ ਮਾਰਿਆ ਸੀ ਉਸੇ ਜਗ੍ਹਾ ਦੇ ਉੱਤੇ ਦਲੇਰੀ ਦਿਖਾਈ ਹਸਰੰਗਾ ਨੇ ਬ੍ਰੇਕ ਕੀਤਾ ਬਾਲ ਔਰ ਉਹਨੂੰ ਫਿਰ ਉਸੇ ਜਗ੍ਹਾ ਦੇ ਉੱਤੇ ਹਿੱਟ ਕਰਨਗੇ ਔਰ ਆਊਟ ਹੋਏ 22 ਗੇਂਦਾਂ 'ਚ 32 ਸਕੋਰ ਕੀਤਾ ਇਸ ਤੋਂ ਅੱਛਾ ਕਰ ਸਕਦੇ ਸੀ ਇਹੀ ਛੋਟੇ ਛੋਟੇ ਪੁਆਇੰਟਸ ਹੁੰਦੇ ਨੇ ਅਗਰ ਤੁਸੀਂ ਇਹਨਾਂ ਨੂੰ ਕੈਚ ਕਰਵਾ ਲਓ ਤੇ ਤੁਸੀਂ ਇੰਟਰਨੈਸ਼ਨਲ ਸੀਨ ਦੇ ਉੱਤੇ ਆਪਣੀ ਜਗ੍ਹਾ ਪੱਕੀ ਕਰ ਸਕਦੇ ਹੋ ਅਗਰ ਤੁਸੀਂ ਇਸ ਤਰ੍ਹਾਂ ਹੀ ਖੇਲਦੇ ਰਹੋਗੇ ਇੱਕ ਸਟਰੋਂਗ ਪੋਜੀਸ਼ਨ ਦੇ ਵਿੱਚ ਲਿਆ ਕੇ ਟੀਮ ਨੂੰ मतलब वो पार्टनरशिप अगर थोड़ी बहुत डीप चली जाती तो पाकिस्तान ने मैच आसानी ना मतलब 19वें ओवर च या 20वें ओवर च बड़ी आसानी ਨਾਲ ਸਵਾਲ ਲੈ ਲੈਣਾ ਤੁਹਾਨੂੰ ਕਮੀ ਮਹਿਸੂਸ ਆਈ ਹੈ ਕੱਲ ਮੈਨੂੰ ਤੇ ਬੜਾ ਇੱਕ ਲੱਗਿਆ ਕਿ ਉਸਮਾਨ ਤਾਰਿਕ ਦਾ ਬੜਾ ਜ਼ਰੂਰੀ ਸੀ ਕੱਲ ਖੇਡਣਾ ਅਸੀਂ ਇੱਕ ਮੈਚ ਨੂੰ ਖਿਲਾ ਲੈਂਦੇ ਫਿਰ ਅਸੀਂ ਬਿਠਾਤਾ ਉਹਨੂੰ ਤੇ ਉਹਨੂੰ ਫਾਈਨਲ 'ਚ ਉਹ ਪਰਫਾਰਮ ਨਹੀਂ ਕੀਤਾ ਫਿਰ ਅਸੀਂ ਸਾਨੂੰ ਲੱਗਦਾ ਉਹਨੂੰ ਬੈਂਚ ਤੇ ਪੱਕਾ ਬਾ ਦੇਣਗੇ ਦੇਖੋ ਮੁਫਾਜ਼ ਸਾਹਿਬ ਜਿਹਨੂੰ ਖਿਲਾਣਾ ਹੋਵੇ ਤਾਂ ਉਹਨੂੰ ਖਿਲਾਈ ਜਾਂਦੇ ਨੇ ਮਤਲਬ ਕਿ ਸਲਮਾਨ ਅਲੀ ਆਗਾ ਪਿਛਲੇ 10 ਮੈਚਾਂ 'ਚ 80 ਸਕੋਰ ਕੀਤਾ ਸੀ ਤੇ ਇਹ ਮੈਚ ਵੀ ਉਹਨੂੰ ਖਿਲਾਇਆ ਗਿਆ ਦੇਖੋ ਹੁਣ 10 ਮੈਚ ਖੇਲੇ ਨੇ 15 ਮੈਚ ਖੇਡੇ ਨੇ ਸਕੋਰ ਨਹੀਂ ਕੀਤਾ ਕਿਸੇ ਮੈਚ 'ਚ ਤਾਂ ਚੱਲੇਗਾ ਨਾ ਤੇ ਉਹ ਚੱਲ ਗਿਆ ਲੇਕਿਨ ਇਹਦੇ ਮੈਚ ਚੱਲਣ ਦੇ ਬਾਵਜੂਦ ਪਾਕਿਸਤਾਨ ਨੂੰ ਮੈਚ ਸਲਮਾਨ ਅਲੀ ਆਗਾ ਨਹੀਂ ਜਿਤਾ ਸਕਿਆ ਇਸ ਤਰ੍ਹਾਂ ਸਾਇਮ ਅਯੂਬ ਦੀ ਮਿਸਾਲ ਹੈ ਕਿ ਮੁਸਲਸਲ ਚਾਂਸ ਦਿੱਤੇ ਜਾਂਦੇ ਨੇ ਤੇ ਦੂਸਰੇ ਪਾਸੇ ਅਗਰ ਆਓ ਅਬਰਾਰ ਬਹੁਤ ਚੰਗੀ ਬੋਲਿੰਗ ਕਰਦਾ ਹੈ ਲੇਕਿਨ ਉਹਨੂੰ ਇੱਕ ਮੈਚ ਚ ਖਿਲਾਉਂਦੇ ਨੇ ਦੂਜੇ ਮੈਚ ਚ ਡ੍ਰੌਪ ਕਰਦੇ ਨੇ ਇਸੇ ਤਰ੍ਹਾਂ ਉਸਮਾਨ ਤਾਰਿਕ ਨੇ ਬੜੀ ਸ਼ਾਨਦਾਰ ਬੋਲਿੰਗ ਕੀਤੀ ਹੈਟ੍ਰਿਕ ਕੀਤੀ ਹੋਰ ਉਹ ਤੁਹਾਨੂੰ ਕੀ ਕਰਕੇ ਦਿੰਦਾ ਇੱਕ ਪਹਿਲੀ ਵਾਰੀ ਪਾਕਿਸਤਾਨ ਟੀਮ ਜਾਂ ਦੂਸਰੀਆਂ ਟੀਮਾਂ ਨੂੰ ਅਗਰ ਤੁਸੀਂ ਦੇਖਿਆ ਜਾਵੇ ਇਹੋ ਜੀ ਸਿਲੈਕਸ਼ਨ ਇਹੋ ਜੀ ਰੋਟੇਸ਼ਨ ਕਦੀ ਦੇਖਣ ਨੂੰ ਨਹੀਂ ਮਿਲਦੀ ਕਿ ਜਿਹਨੂੰ ਤੁਸੀਂ ਖਿਲਾਣਾ ਹੈ ਉਹਨੂੰ ਬਾਰ-ਬਾਰ ਚਾਂਸ ਦਿੱਤੇ ਜਾਂਦੇ